व्यूअर्स वेलकम बैक टू प्रोग्राम। सो व्यूअर्स गलबात करन जा रहे हैं कि मीडिया रिपोर्टां अनुसार अमृतसर वासी सिख नौजवान तरनदीप सिंह ने दुनिया की सब तो उच्ची अफ्रीका विचली फ्री स्टैंडिंग माउंटेन नूं फतेह कर लिया और 7 दिनों में 95 किलोमीटर ट्रैकिंग करके उसने 19,341 फुट उच्ची माउंटेन ते खालसा निशान साहब जिहड़ा चढ़ाया, जिहड़ी कि सिख कौम लई बड़े ही फखर ते माण वाली गल है। सो इस बारे आपां गलबात करन जा रहे हैं और नाल ही जिहड़े तुहाडे लाइव मैसेज ने वो भी लैन जा रहे हैं। सो असीं चाहांगे कि तुसीं इसी तरह बड़े रहना, देखण सुन लिया लिखण लई तुहाडा सब दा बहुत बहुत धन्नवाद जी। राठ साहब की कहना चाहोगे? देखो असीं एक भारती नक्शे विच कैद हैं, चारे पासों साडी तरक्की दे राह बंद कीते हुए ने, परसीक्यूशन जैनोसाइड एक तो बाद एक बराबर जारी है। इंटरनेशनली भी सिखां नूं सिर्फ बदनाम करन तक ही हुण इंडियन एजेंसियां महदूद नहीं। अच्छा, कोल्ड ब्लडेड किलिंग्स जो उन्होंने लाहौर, बर्मिंगम और सरी दे विच कीतियां, ट्रांसनैशनल रिप्रैशन वो भी जारी है। बिल्कुल, पर ਇਹਦੇ ਬਾਵਜੂਦ ਜਿਹੜੀ ਗੁਰੂ ਸਾਹਿਬ ਦੀ ਕੀਤੀ ਹੋਈ ਪ੍ਰੋਗਰਾਮਿੰਗ ਹੈ ਸਿੱਖਾਂ ਦੀ, ਸਾਡੇ ਅੰਦਰਲਾ ਜੁਜ਼ ਗੁਰੂ ਨੇ ਰੱਖਿਆ ਹੈ, ਉਹ ਸਿੱਖ ਜਿੱਥੇ ਵੀ ਹੈ, ਜਿਸ ਫੀਲਡ 'ਚ ਵੀ ਹੈ, ਉਸ ਨੇ ਮੱਲਾਂ ਮਾਰਨੀਆਂ ਹੀ ਮਾਰਨੀਆਂ ਨੇ। ਹਾਲਾਂਕਿ ਜਦੋਂ ਅਸੀਂ ਯੂਬਾ ਸਿਟੀ ਸੀ, ਮੈਂ ਖਬਰ ਤਾਂ ਨਹੀਂ ਸੀ ਡਿਸਕਸ ਕਰ ਸਕਿਆ, ਇੱਕ ਇੰਟਰਨੈਸ਼ਨਲ ਸਪੋਰਟਸ ਮੀਟ ਦੇ ਵਿੱਚ ਇੱਕ ਬਜ਼ੁਰਗ ਬਾਬੇ ਨੇ ਕਿੰਨੇ ਹੀ 2-3 ਮੈਡਲ ਜਿੱਤੇ ਔਰ ਉਹ ਖਾਲਿਸਤਾਨ ਦਾ ਝੰਡਾ ਉਹਨੇ ਲਹਿਰਾਇਆ ਜਾ ਕੇ, ਉਹਦੇ ਹੱਥ ਫੜਿਆ ਹੋਇਆ ਔਰ ਦੂਜੇ ਨੂੰ। ਬਹੁਤ ਵੱਡੀ ਖਬਰ, ਹਾਲਾਂਕਿ ਇੰਡੀਅਨ ਮੀਡੀਆ ਉਹਨੂੰ ਪੀ ਗਿਆ ਹੁਣ ਅੱਜ ਹੀ। ਹਾਲਾਂਕਿ ਖਬਰ ਤਾਂ ਇੱਕ ਇਹਨਾਂ ਦੇ ਮੀਡੀਆ 'ਚੋਂ ਹੀ ਅਸੀਂ ਲੈਂਦੇ ਹਾਂ ਜਾਂ ਲਈ ਹੈ। ਆਫਟਰ ਟਰੈਕ ਟੂ ਐਵਰੈਸਟ ਬੇਸ ਕੈਂਪ ਅੰਮ੍ਰਿਤਸਰ ਮੈਨ ਸਕੇਲਸ ਮਾਊਂਟ ਕਿਲਮੈਨਜਾਰੋ। ਹੁਣ ਇਹ ਮਾਊਂਟ ਕਿਲਮੈਨਜਾਰੋ ਇਹ ਇੱਕ ਹਾਈਐਸਟ ਫ੍ਰੀ ਸਟੈਂਡਿੰਗ ਮਾਊਂਟੇਨ ਹੈ ਅਫਰੀਕਾ ਦੀ, ਜਿਸ ਦੇ ਵਿੱਚ ਵੋਲਕੈਨੋ ਨੇ, ਜਿਨ੍ਹਾਂ ਨੂੰ ਅਸੀਂ ਕੀ ਉਹਨੂੰ ਵੋਲਕੈਨੋ ਲਈ ਲਫ਼ਜ਼ ਹੁੰਦਾ ਹੈ, ਲਾਵਾ। ਇਹ ਸਭ ਤੋਂ ਔਖੀ ਟਫ ਹੈ ਮਾਊਂਟੇਨ। ਔਰ ਇੱਥੇ ਇੱਕ ਅੰਮ੍ਰਿਤਸਰ ਦਾ ਹਾਲਾਂਕਿ ਵਪਾਰੀ ਹੈ ਤਰਨਦੀਪ ਸਿੰਘ, 34 ਸਾਲਾਂ ਦਾ। ਇਹਨੇ ਜਿਹੜਾ ਹੈ ਉਹ ਪੂਰਾ 45 ਕਿਲੋਮੀਟਰ ਟਰੈਕਿੰਗ ਕੀਤੀ 7 ਦਿਨਾਂ ਦੇ ਵਿੱਚ ਤੇ 19,341 ਫੁੱਟ ਦੇ ਉੱਤੇ ਹਾਈ ਮਾਊਂਟੇਨ ਹੈ। ਪਰ ਜਿਹੜੀ ਗੱਲ ਨੇ ਮੈਨੂੰ ਕੀਤਾ ਵੀ ਉਹ ਨਿਸ਼ਾਨ ਸਾਹਿਬ ਚਲਾ ਰਿਹਾ ਉੱਥੇ, ਤੁਸੀਂ ਦੇਖ ਸਕਦੇ ਹੋ ਦਰਸ਼ਕ ਸਕਰੀਨ ਦੇ ਉੱਤੇ ਪਿਕਚਰ ਹੈ ਕਿ ਭਾਈ ਨਿਸ਼ਾਨ ਸਾਹਿਬ ਚਲਾ ਰਿਹਾ। ਇਹਦਾ ਮਤਲਬ ਇਹ ਹੈ ਹੁਣ ਅੰਮ੍ਰਿਤਸਰ ਦਾ ਰਹਿਣ ਵਾਲਾ ਉਹਨੇ ਕਿਹਾ ਜੀ ਮੈਂ ਉਸ ਤੋਂ ਪਹਿਲਾਂ ਇਹ ਨੌਜਵਾਨ ਜਿਹੜਾ ਹੈ ਇਹਨੇ ਮਾਊਂਟ ਐਵਰੈਸਟ ਬੇਸ ਕੈਂਪ ਤੱਕ ਪਿਛਲੇ ਸਾਲ 'ਚ ਜਿਹੜਾ ਹੈ ਉਹਨੇ ਆਪਣਾ ਝੰਡਾ ਲਹਿਰਾਇਆ ਸੀ। ਉਹਨੇ ਕਿਹਾ ਜੀ ਮੇਰਾ ਇਹ ਡ੍ਰੀਮ ਸੀ, ਆਈ ਹੈਵ ਅ ਪੈਸ਼ਨ ਫॉर ਟਰੈਕਿੰਗ ਐਂਡ ਕਲਾਈਮਿੰਗ ਮਾਊਂਟ ਕਿਲਿਮੈਂਜਾਰੋ ਬੀਇੰਗ ਦਾ ਵਰਲਡਸ ਲਾਰਜੈਸਟ ਵੋਲਕੈਨੋ, ਆਈ ਹੈਡ ਆਲਵੇਜ਼ ਡ੍ਰੀਮਡ ਆਫ ਰੀਚਿੰਗ ਦੇਅਰ। ਮੇਰਾ ਸੁਪਨਾ ਸੀ ਤੇ ਮੈਂ ਗੁਰੂ ਨੇ ਮੇਰਾ ਇਹ ਸੁਪਨਾ ਪੂਰਾ ਕੀਤਾ। ਔਰ ਉਹਨੇ ਕਿਹਾ ਕਿ ਵੀ ਮੈਂ ਉਸ ਤੋਂ ਪਹਿਲਾਂ ਮਾਊਂਟ ਐਵਰੈਸਟ ਬੇਸ ਕੈਂਪ ਤੱਕ ਟਰੈਕਿੰਗ ਕਰ ਚੁੱਕਾ ਔਰ ਇਹ ਉਹਦੀ ਪਹਿਲੀ ਐਕਸਪੀਡੀਸ਼ਨ ਸੀ। ਹੀ ਪਲਾਨ ਟੂ ਵਿਜ਼ਿਟ ਮੋਰ ਸੱਚ ਪਲੇਸਿਸ ਇਨ ਫਿਊਚਰ। ਉਹਨੇ ਕਿਹਾ ਵੀ ਮੈਂ ਪੰਜਾਬ ਤੋਂ ਪਹਿਲਾ ਉਹ ਸ਼ਖਸ ਜਿਹਨੇ ਕਿ 19,341 ਫੀਟ ਹਾਈ ਇਹ ਵੋਲਕੈਨੋ ਵਾਲੀ ਮਾਊਂਟੇਨ ਜਿਹੜੀ ਹੈ ਫਤਿਹ ਕੀਤੀ ਹੈ ਤੇ ਉਹਦੇ ਤੇ ਖਾਲਸੇ ਦਾ ਨਿਸ਼ਾਨ ਸਾਹਿਬ ਚਲਾਇਆ। ਸੋ ਇਹ ਹੈ ਜਿਹੜੀ ਸਪਿਰਿਟ ਹੈ, ਜਿਹੜੀ ਜਿਹਨੂੰ ਕੋਈ ਤੋੜ ਨਹੀਂ ਸਕਦਾ, ਰੋਕ ਨਹੀਂ ਸਕਦਾ। ਉਹ ਸੇਵਾ ਦੇ ਪਿੜ 'ਚ ਵੀ ਹੈ, ਬਿਲਕੁਲ, ਉਹ ਕੁਰਬਾਨੀ ਦੇ ਪਿੜ 'ਚ ਵੀ ਹੈ, ਉਹ ਸਪੋਰਟਸ ਦੇ ਪਿੜ 'ਚ ਵੀ ਹੈ। ਕਿਤੇ ਵੀ ਜਿੱਥੇ ਵੀ ਕੋਈ ਸਿੱਖ ਹੈ, ਕੋਈ ਮੋਟਰਸਾਈਕਲ ਰੇਸ 'ਚ ਆ ਗਿਆ ਤਾਂ ਉਹਦੇ 'ਚ ਹੀ ਲੱਗਾ ਹੋਇਆ ਹੈ। ਸੋ ਇਹੀ ਹੈ ਜਿਹੜੇ ਸਾਡੀ ਤਾਕਤ ਵੀ ਹੈ ਔਰ ਸਾਨੂੰ ਭਰੋਸਾ ਵੀ ਆਪਣੇ ਗੁਰੂ ਦੇ ਉੱਤੇ, ਸਾਡਾ ਈਮਾਨ ਗੁਰੂ ਦੇ ਉੱਤੇ ਮਜ਼ਬੂਤ ਹੋਣਾ ਚਾਹੀਦਾ ਹੈ, ਕਿਉਂਕਿ ਗੁਰੂ ਨੇ ਸਾਨੂੰ 1.25 ਲੱਖ ਨਾਲ ਜੂਝਣ ਦੀ ਤਾਕਤ ਵੀ ਦਿੱਤੀ ਹੈ। ਔਰ ਗੁਰੂ ਨੇ ਜਿੱਥੇ ਆਪਣਾ ਆਪਾ ਸਾਡੇ 'ਚ ਰੱਖਿਆ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਨ ਕੋ ਪ੍ਰਾਨ, ਖਾਲਸਾ ਮੇਰੋ ਮੈਂ ਖਾਲਸੇ ਕਾ ਓਤ ਪੋਤ ਸਾਗਰ ਬੁੰਦੇਰੋ। ਇਹੀ ਸਾਡੀ ਤਾਕਤ ਹੈ ਔਰ ਖਾਲਸਾ ਬਣ ਕੇ ਅਸੀਂ ਦੁਨੀਆ ਦੇ ਹਰ ਮਸਲੇ ਦੇ ਨਾਲ ਲੜ ਸਕਦੇ ਹਾਂ, ਜੂਝ ਸਕਦੇ ਹਾਂ, ਉਹਨੂੰ ਹੱਲ ਕਰਨ ਦੀ ਸਮਰੱਥਾ ਰੱਖਦੇ ਹਾਂ ਤੇ ਕੋਈ ਵੀ ਮੰਜ਼ਿਲ ਐਸੀ ਨਹੀਂ ਹੈ ਜਿਹਨੂੰ ਗੁਰੂ ਕਾ ਖਾਲਸਾ ਸਰ ਨਹੀਂ ਕਰ ਸਕਦਾ। ਬਿਲਕੁਲ ਰਾਜ ਸਾਹਿਬ, ਬਿਲਕੁਲ। ਔਰ ਹੁਣ ਆਪਾਂ ਆਪਣੇ ਵਿਊਅਰਸ ਮੈਸੇਜ ਲੈਣ ਜਾ ਰਹੇ ਹਾਂ। ਲਖਵਿੰਦਰ ਸਿੰਘ ਔਲਖ ਜੀ, ਸਤਿ ਸ਼੍ਰੀ ਅਕਾਲ। ਗੁਰੂ ਸਹਾਈ ਖਾਲਸਾ ਜ਼ਿੰਦਾਬਾਦ, ਆਜ਼ਾਦ ਪੰਜਾਬ, ਖੁਸ਼ਹਾਲ ਪੰਜਾਬ। ਸੋ ਸੰਦੀਪ ਟਾਟਾ ਜੀ ਵੀ ਖਾਲਸਾ ਰਾਜ ਜ਼ਿੰਦਾਬਾਦ, ਪੰਜਾਬ ਸੂਬਾ ਜ਼ਿੰਦਾਬਾਦ ਕਹਿੰਦੇ ਨੇ। ਕੁਲਦੀਪ ਕੌਰ ਜੀ ਕਹਿੰਦੇ ਨੇ
ਪੰਜਾਬ ਹਾਲ ਖਾਲਿਸਤਾਨ ਖਾਲਸਾ ਜ਼ਿੰਦਾਬਾਦ, ਸਰਕਾਰੀ ਜ਼ਿੰਦਾਬਾਦ, ਖਾਲਸਾ ਜੀ ਖਾਲਸਾ ਜ਼ਿੰਦਾਬਾਦ। ਜ਼ਿੰਦਾਬਾਦ ਕਹਿੰਦੇ ਨੇ। ਸੋਨੂੰ ਜੱਜ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਕਹਿੰਦੇ ਲਵ ਫਰੋਮ ਕੁਵੈਤ, ਸੋ ਨਾਈਸ। ਔਰ ਗੁਰਪ੍ਰੀਤ ਬਰਾੜ ਜੀ ਕਹਿੰਦੇ ਨੇ ਕਿ ਬਹੁਤ ਚੰਗਾ ਹੋਇਆ ਭਾਰਤ ਦੀ ਸ਼ਾਖ ਥੱਲੇ ਵੱਲ ਆ ਰਹੀ ਹੈ, ਇਹ ਦੋਗਲਿਆਂ ਦੀਆਂ ਗੰਦੀਆਂ ਨੀਤੀਆਂ ਦੁਨੀਆ ਦੇ ਸਾਹਮਣੇ ਆ ਰਹੀਆਂ ਨੇ। ਸੋ ਇਸੇ ਤਰ੍ਹਾਂ ਸ਼ਰਦਾ ਜੀ ਵੀ ਲਿਖਦੇ ਨੇ, ਕਹਿੰਦੇ ਨੇ ਗੁਰਫਤਿਹ ਐਂਡ ਖਾਲਸਾ ਜ਼ਿੰਦਾਬਾਦ। ਗੁਰਦੇਵ ਸਿੰਘ ਜੀ ਕਹਿੰਦੇ ਨੇ ਕਿ ਬੜਾ ਲੋਕਾਂ ਨੂੰ ਸਮਝਾਇਆ ਸੀ ਕਿ ਕੰਜਰੀਵਾਲ ਨੂੰ ਵੋਟਾਂ ਨਾ ਪਾਓ, ਪਰ ਨਹੀਂ ਮੰਨੇ, ਹੁਣ ਰੋਂਦੇ ਨੇ ਪੰਜਾਬ ਹਾਲ ਖਾਲਿਸਤਾਨ। ਪਰਮਜੀਤ ਸਿੰਘ ਖਾਲਸਾ ਜ਼ਿੰਦਾਬਾਦ। ਗੁਰਪ੍ਰੀਤ ਬਰਾੜ ਜੀ ਵੀ ਫਿਰ ਦੁਬਾਰਾ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿ ਓਨਲੀ ਵਨ ਵੇ ਖਾਲਿਸਤਾਨ ਐਂਡ ਖਾਲਿਸਤਾ ਜ਼ਿੰਦਾਬਾਦ ਜ਼ਿੰਦਾਬਾਦ। ਸੁਖਵਿੰਦਰ ਸਿੰਘ ਜੀ ਫਤਿਹ ਐਂਡ ਖਾਲਿਸਤਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਇਸੇ ਤਰ੍ਹਾਂ ਹਾਂਜੀ ਗੁਰਦੇਵ ਸਿੰਘ ਜੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ। ਐਂਡ ਸੁਖਜਿੰਦਰ ਜਾਸਰ ਜੀ ਵੀ ਫਤਿਹ ਬੁਲਾਉਂਦੇ ਨੇ ਹਾਂਜੀ। ਔਰ ਬੰਦੀ ਸਿੰਘਾਂ ਨੂੰ ਰਿਹਾ ਕਰੋ ਖਾਲਸਾ ਜ਼ਿੰਦਾਬਾਦ। ਜਥੇਦਾਰ ਜਗਦਾਰ ਸਿੰਘ ਹਵਾਰਾ ਜ਼ਿੰਦਾਬਾਦ। ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ। ਔਰ ਹਰਮਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਜਸਵੀਰ ਬਰਾੜ ਜੀ ਹਮੇਸ਼ਾ ਤਰ੍ਹਾਂ ਮੈਸੇਜ ਲਿਖਦੇ ਨੇ। ਔਰ ਸਤਨਾਮ ਸਿੰਘ ਜੀ ਖਾਲਸਾ ਜ਼ਿੰਦਾਬਾਦ। ਐਂਡ ਲਖਵਿੰਦਰ ਸਿੰਘ ਪੰਨੂ ਪਿੰਡ ਲੌਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਹਰਮਿੰਦਰਜੀਤ ਸਿੰਘ ਜੀ ਕਹਿੰਦੇ I always follow news that is backed by research and I was amazed that now how locally the information is being presented, supported by true facts. Totally appreciate your work. Long live ਖਾਲਿਸਤਾਨ। ਬਹੁਤ ਸ਼ੁਕਰੀਆ ਭਾਈ ਸਾਹਿਬ। ਸਾਡੀ ਵੀ ਕੋਸ਼ਿਸ਼ ਹੁੰਦੀ ਹੈ, ਅਸੀਂ ਜਦੋਂ ਵੀ ਕੋਈ ਖਬਰ ਦੇਖਦੇ ਹਾਂ ਹਾਂਜੀ 2-3 ਇੰਡੀਪੈਂਡੈਂਟ ਸੋਰਸਿਸ ਤੋਂ ਵੀ ਕਨਫਰਮ ਕਰਕੇ, ਔਰ ਕੋਸ਼ਿਸ਼ ਇਹੀ ਹੁੰਦੀ ਹੈ ਕਿ ਭਾਈ ਅਸੀਂ ਸੱਚ ਹੱਕ ਇਨਸਾਫ ਤੇ ਆਧਾਰਿਤ ਹੀ ਜੋ ਸਾਡਾ ਮਿਸ਼ਨ ਹੈ ਉਸ ਦੇ ਉੱਤੇ ਕਾਇਮ ਰਹੀਏ ਜੀ। ਔਰ ਸੱਚ ਦਾ ਆਪਣਾ ਭਾਰ ਵੀ ਹੁੰਦਾ ਔਰ ਜ਼ਾਹਰ ਹੈ ਵੀ ਸਾਡੀ ਕੋਸ਼ਿਸ਼ ਜ਼ਰੂਰ ਹੁੰਦੀ ਹੈ ਕਿ ਵੀ ਅਸੀਂ ਟਰੂ ਜਿਹੜੀਆਂ ਹੈਪਨਿੰਗਸ ਨੇ ਉਹਨਾਂ ਨੂੰ ਹੀ ਪ੍ਰੈਜ਼ੈਂਟ ਕਰੀਏ। ਯੈਸ ਸਤਬਚਨ ਸਿੰਘ ਜੀ ਵੀ ਲੌਂਗ ਲਿਵ TV80 ਉਹਨੇ TV85 ਲਿਖਿਆ, TV84 ਉਹਨੂੰ ਦੁਬਾਰਾ ਮੈਂ ਕਰੈਕਟ ਕੀਤਾ। ਔਰ ਕੁਲਦੀਪ ਕੌਰ ਜੀ ਫਤਿਹ ਬੁਲਾਉਂਦੇ ਬਲਿਆਰ ਤੁਸੀਂ ਸੋਈ। ਮਦਦ ਕਰੋ, ਅਸੀਂ ਇੱਕ ਹੋਰ ਸ਼ੁਰੂ ਕਰ ਦਿੰਦੇ ਹਾਂ ਚੈਨਲ ਦਾ 85 ਨਾਂ ਰੱਖ ਦਿੰਦੇ ਹਾਂ। ਆਜ਼ਾਦੀ ਹਾਲ ਹੈ ਖਾਲਸਾ ਜ਼ਿੰਦਾਬਾਦ ਕਿਹਾ। ਔਰ ਇਸੇ ਤਰ੍ਹਾਂ ਮੈਸੇਜ ਸਾਡੇ ਕੋਲ ਹੈਗਾ ਇਹ ਸੁਖਵਿੰਦਰ ਸਿੰਘ ਉਹਨਾਂ ਨੇ ਫਿਰ ਇਹ ਫਤਿਹ ਬੁਲਾਈ ਹੈ ਆਲ ਅਬਾਊਟ ਟਰੂਥ। ਐਂਡ ਇਹ ਕਹਿੰਦੇ ਨੇ ਅੱਜ ਫਿਰ ਨੋਟੀਫਿਕੇਸ਼ਨ ਨਹੀਂ ਆਇਆ, ਅਖੀਰ ਸਰਚ ਕਰਕੇ ਲੱਭ ਹੀ ਲਿਆ, ਸੋ ਨਾਈਸ। ਦੇਖੋ ਇਹ ਫੇਸਬੁੱਕ YouTube ਇਹਦੇ ਤੇ ਹਿੰਦੂ ਤਾਂ ਵੀ ਬੈਠੇ ਹੋਏ ਨੇ, ਸਾਡਾ ਕੋਈ ਕੰਟਰੋਲ ਨਹੀਂ ਹੈ, ਨਹੀਂ ਤਾਂ ਹੁਣ ਤੱਕ ਇਸ ਦਾ ਬਹੁਤ ਵੱਡਾ ਹੋਰ ਵੀ ਜਿਹੜਾ ਉਹਦੇ ਨਾਲ ਜੁੜਨਾ ਸੀ, ਲੇਕਿਨ ਨੋਟੀਫਿਕੇਸ਼ਨ ਤਾਂ ਦੂਰ ਦੀ ਗੱਲ ਹੈ, ਅੱਗੇ ਗਰੁੱਪਾਂ 'ਚ ਵੀ ਕੋਈ ਰਿਕਮੈਂਡੇਸ਼ਨ ਤਾਂ ਵੀ ਨਹੀਂ ਹੁੰਦੀ। ਫੇਸਬੁੱਕ ਤਾਂ ਬਿਲਕੁਲ ਹੀ ਆਲਮੋਸਟ ਬਲੌਕ ਵਾਂਗ ਹੀ ਹੈ। ਬਿਲਕੁਲ। ਨਿਹੰਗ ਸਿੰਘ ਜੀ ਆਲਵੇਜ਼ ਗ੍ਰੇਟ ਪ੍ਰੋਗਰਾਮ, ਪ੍ਰਾਊਡ ਆਫ ਯੂ ਐਂਡ ਯੂਅਰ ਟੀਮ। ਡਾਕਟਰ ਸਾਹਿਬ ਉਹਨਾਂ ਨੇ ਕਿਹਾ। ਬਹੁਤ ਸ਼ੁਕਰੀਆ ਨਿਹੰਗ ਸਿੰਘ ਜੀ। ਔਰ ਮੈਂ ਫੇਸਬੁੱਕ ਮੈਸੇजेस ਵੱਲ ਤੋਂ ਹਾਂਜੀ ਠੀਕ ਹੈ ਜੀ। ਆਜ਼ਾਦ ਖਾਲਸਾ ਸਿੰਘ ਲਿਖਦੇ ਨੇ, ਡਾਕਟਰ ਸਾਹਿਬ ਜੀ ਜਿਹੜੇ ਇੰਗਲੈਂਡ ਦੇ 40 ਗੁਰਦੁਆਰਿਆਂ ਨੇ ਗਜ਼ਾ ਵਿੱਚ ਜੰਗਬੰਦੀ ਕਰਨ ਲਈ ਲਿਖਿਆ ਸੀ ਕਿ ਉਹਨਾਂ ਭਾਰਤੀ ਨਿਓਲਾ ਜੈ ਸ਼ੰਕਰ ਜੋ ਕਿ 5 ਦਿਨ ਇੰਗਲੈਂਡ ਵਿੱਚ ਰਹਿ ਕੇ ਗਿਆ, ਉੱਥੇ ਜਾ ਕੇ ਜੱਗੀ ਜੌਹਲ ਨੂੰ ਰਿਹਾ ਕਰਨ ਜਾਂ ਖਾਲਿਸਤਾਨ ਲੈਣ ਲਈ ਪ੍ਰਦਰਸ਼ਨ ਕੀਤਾ। ਆਜ਼ਾਦ ਖਾਲਸਾ ਸਿੰਘ ਜੀ ਗੱਲ ਇਹ ਹੈ ਵੀ ਸਾਡੀਆਂ ਤਵੱਕਾਤ ਜਾਂ ਆਸਾਂ ਬਹੁਤ ਜ਼ਿਆਦਾ ਹੁੰਦੀਆਂ ਨੇ। ਸਾਡਾ ਇੱਕ ਮੀਡੀਆ ਦੇ ਤੌਰ ਤੇ ਇਹ ਯਤਨ ਹੁੰਦਾ ਹੈ ਕਿ ਜਿਹੜੀ ਚੀਜ਼ ਵੀ ਪੋਜ਼ਿਟਿਵਲੀ ਸਾਡੇ ਲਈ ਗੁਣਕਾਰੀ ਹੈ ਜਾਂ ਸਾਡੇ ਲਈ ਲਾਹੇਵੰਦੀ ਹੈ ਅਸੀਂ ਉਹਨੂੰ ਡਿਸਕਸ ਕਰਦੇ ਹਾਂ। ਬਿਲਕੁਲ। ਜੱਗੀ ਜੌਹਲ ਲਈ ਵਕਤਨ ਬਾ ਵਕਤਨ ਪ੍ਰੋਟੈਸਟ ਉੱਥੇ ਹੁੰਦੇ ਨੇ, ਪੈਟੀਸ਼ਨ ਕੈਂਪੇਨਸ ਵੀ ਹੁੰਦੀਆਂ, ਰਿਪਰੈਜ਼ੈਂਟੇਸ਼ਨਸ ਵੀ ਹੁੰਦੀਆਂ, ਐਨੂਅਲ ਲੌਬੀ ਵੀ ਹੁੰਦਾ, ਪਰ ਮੈਨੂੰ ਨਹੀਂ ਲੱਗਦਾ ਵੀ ਐਸ ਜੈ ਸ਼ੰਕਰ ਦੀ ਵਿਜ਼ਿਟ ਦੇ ਦੌਰਾਨ ਕੋਈ ਪ੍ਰੋਟੈਸਟ ਹੋਇਆ। ਨਿਰਮਲ ਸਿੰਘ ਢਿੱਲੋਂ, ਦਵਿੰਦਰ ਸੰਧੂ, ਰਾਜਵਿੰਦਰ ਸਿੰਘ, ਸੋਹਣ ਸਿੰਘ ਮਾਲ, ਸਾਰਿਆਂ ਦੀ ਫਤਿਹ ਹੈ। ਗੁਰਫਤਿਹ ਜੀ। ਆਜ਼ਾਦ ਖਾਲਸਾ ਸਿੰਘ ਫਿਰ ਲਿਖਦੇ ਨੇ, ਡਾਕਟਰ ਸਾਹਿਬ ਜੀ ਗੁਰਵਾਕ ਹੈ, ਦੱਦਾ ਦੋਸ਼ ਨਾ ਦਊ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਇਸ ਮੁਤਾਬਕ ਗਾਜ਼ਾ ਵਿੱਚ ਜੋ ਹੋ ਰਿਹਾ ਹੈ ਉਸ ਵਿੱਚ ਫਲਸਤੀਨੀ ਆਪਣੇ ਕਰਮਾਂ ਦੇ ਦੋਸ਼ੀ ਹਨ ਜਾਂ ਇਜ਼ਰਾਈਲ ਵਾਲੇ ਆਪਣੇ ਕਰਮਾਂ ਦੇ ਦੋਸ਼ੀ ਹਨ। ਹਮਾਸ ਦੇ ਕਰਮਾਂ ਦਾ ਦੋਸ਼ੀ ਕੌਣ ਹੈ? ਸਜ਼ਾ ਕਿਸ ਨੂੰ ਮਿਲਣੀ ਚਾਹੀਦੀ ਹੈ? ਮੈਨੂੰ ਲੱਗਦਾ ਹੈ ਮੁਸਲਮਾਨ ਹੀ ਮੁਸਲਮਾਨ ਦਾ ਵੈਰੀ ਹੈ। ਗੁਆਂਢੀ ਮੁਸਲਮਾਨ ਦੇਸ਼ਾਂ ਨੇ ਫਲਸਤੀਨੀਆਂ ਲਈ ਬਾਰਡਰ ਬੰਦ ਕਰਕੇ ਫਲਸਤੀਨੀ ਕੁਟਵਾ ਦਿੱਤੇ ਤੇ ਗਾਜ਼ਾ ਭਨਵਾ ਦਿੱਤਾ। ਆਜ਼ਾਦ ਖਾਲਸਾ ਸਿੰਘ ਜੀ ਤੁਸੀਂ ਬੜਾ ਗੰਭੀਰ ਸਵਾਲ ਪਾਇਆ।
ਇਹ ਨਿਰੰਕਾਰ ਦੀ ਰਜ਼ਾ 'ਚ ਕਿਵੇਂ ਕਰਮਾਂ ਦੀ ਕੌਣ ਕਿਵੇਂ ਸਜ਼ਾ ਦਿੰਦਾ ਹੈ, ਕਿਵੇਂ ਮਿਲਦੀ ਹੈ, ਇਸ ਬਾਰੇ ਸਾਨੂੰ ਇਲਮ ਨਹੀਂ, ਇਹ ਤਾਂ ਰੱਬ ਜਾਣਦਾ ਹੈ। ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਸਿਆਸੀ ਪਿੜ ਦੇ ਵਿੱਚ ਇੱਕ ਜਨਰੇਸ਼ਨ ਕੋਈ ਗਲਤੀ ਕਰ ਜਾਂਦੀ ਹੈ, ਜਿਵੇਂ ਸਿੱਖਾਂ ਦੀ 47 ਦੇ ਦੌਰ ਦੀ ਲੀਡਰਸ਼ਿਪ ਨੇ ਗਲਤ ਫੈਸਲਾ ਲਿਆ, ਤੇ ਫਿਰ ਉਸ ਦਾ ਖਮਿਆਜ਼ਾ ਕਈ ਨਸਲਾਂ ਭੁਗਤਦੀਆਂ ਨੇ। ਫਲਸਤੀਨ ਦੇ ਮਾਮਲੇ 'ਚ ਵੀ ਅਸੀਂ ਸਮਝਦੇ ਹਾਂ ਕਿ ਵੀ 500-600 ਸਾਲ ਇਹ ਸਾਰਾ ਮਿਡਲ ਈਸਟ, ਪਹਿਲਾਂ 700 ਸਾਲ ਆਲਮੋਸਟ ਜੀ ਆਟੋਮਨ ਅੰਪਾਇਰ ਸਲਤਨਤ ਉਸਮਾਨੀਆ ਦੇ ਥੱਲੇ ਰਿਹਾ। 1918 ਦੇ ਵਿੱਚ ਫਸਟ ਵਰਲਡ ਵਾਰ ਖਤਮ ਹੋ ਕੇ ਜਦੋਂ ਨਵੀਂ ਮੈਪ ਮੇਕਿੰਗ ਬਣੀ ਤੇ ਫਲਸਤੀਨ ਬ੍ਰਿਟਨ ਦੇ ਹਿੱਸੇ ਆਇਆ, ਔਰ ਜਿਵੇਂ ਉਹਨਾਂ ਨੇ ਫਿਰ ਬੈਲਫਾਸਟ ਡੈਕਲੇਰੇਸ਼ਨ ਔਰ 1947 ਤੱਕ ਪਹੁੰਚਦੇ UN ਦੇ ਹਵਾਲੇ ਕੀਤਾ। ਮੁਸਲਮਾਨ ਵਰਲਡ ਜਾਂ ਅਰਬ ਵਰਲਡ ਜੇ ਅਸੀਂ ਕਹਿਣਾ ਹੋਏ, ਜੇ ਇਹ ਸੰਗਠਿਤ ਹੁੰਦੇ ਤਾਂ 600-700 ਸਾਲ ਤੁਰਕੀ ਕਬੀਲੇ ਕਿਵੇਂ ਉਹਨਾਂ ਦੇ ਉੱਤੇ ਰਾਜ ਕਰਦੇ, ਪਰ ਇਹੀ ਹਾਲ ਬਾਅਦ 'ਚ ਹੋਇਆ। ਹੁਣ ਜਿਹੜਾ ਤੁਹਾਡਾ ਕਹਿਣਾ ਕਿ ਭਾਈ ਉਹਨਾਂ ਨੇ ਬਾਰਡਰ ਨਹੀਂ ਖੋਲ੍ਹੇ, ਫਲਸਤੀਨੀਆਂ ਨੂੰ ਕੁਟਵਾਇਆ, ਇਹ ਉਹਨਾਂ ਨੇ ਠੀਕ ਕੀਤਾ, ਇਹੀ ਇਜ਼ਰਾਈਲ ਚਾਹੁੰਦਾ। ਫਿਰ ਉਹ ਗ੍ਰੇਟਰ ਇਜ਼ਰਾਈਲ ਦੇ ਨਾਂ ਥੱਲੇ ਫਲਸਤੀਨੀਆਂ ਦੇ ਸਾਰੇ ਮੁਲਕ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ। ਇਸ ਲਈ ਉਹਨਾਂ ਨੇ ਜਿਹੜਾ ਉਹ ਬਾਰਡਰ ਨਹੀਂ ਖੋਲ੍ਹੇ। ਪਹਿਲਾਂ ਵੀ ਜਦੋਂ ਇਹ 47 ਵਾਲਾ ਦੌਰ ਦੇ ਵਿੱਚ ਇਜ਼ਰਾਈਲ ਵੰਡਿਆ ਗਿਆ ਤੇ ਜਾਰਡਨ ਨੇ ਵੈਲਕਮ ਕੀਤਾ ਸੀ। ਅੱਜ ਹਾਲਤ ਇਹ ਹੈ ਵੀ ਜਾਰਡਨ ਦੀ 60% ਦੀ ਪਾਪੂਲੇਸ਼ਨ ਫਲਸਤੀਨੀ ਹੈ ਔਰ ਉਹਨਾਂ ਦੀ ਲੈਂਡ ਦੇ ਉੱਤੇ ਇਜ਼ਰਾਈਲੀਆਂ ਨੇ ਕਬਜ਼ਾ ਕੀਤਾ ਹੈ। ਪ੍ਰਭ ਦਿਆਲ ਸਿੰਘ ਉਹਨਾਂ ਨੇ ਫਤਿਹ ਬੁਲਾਈ ਹੈ, ਹਰਮਿੰਦਰ ਸਿੰਘ ਵੀ ਫਤਿਹ, ਗੁਰਪ੍ਰੀਤ ਸਿੰਘ, ਆਜ਼ਾਦ ਖਾਲਸਾ ਸਿੰਘ, ਕਿਰਪਾਲ ਚੀਮਾ। ਉਹਨਾਂ ਦਾ ਥੋੜਾ ਲੰਬਾ ਹੁੰਦਾ ਮੈਸੇਜ ਪਰ ਮੈਂ ਜ਼ਰੂਰ ਸਾਂਝਾ ਕਰਾਂਗਾ। ਉਹਨਾਂ ਨੇ ਕਿਹਾ ਖਾਲਸਾ ਗੁਰੂ ਦਾ ਰਾਜ, ਪੂਰਾ ਰਾਜ ਪੂਰੇ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ ਭਾਈ, ਤੇ ਪੂਰਾ ਗੁਰੂ ਹੀ ਪੂਰੀ ਮਨੁੱਖਤਾ ਦਾ ਭਲਾ ਕਰ ਸਕਦਾ ਹੈ ਭਾਈ, ਤੇ ਪੂਰਾ ਗੁਰੂ ਆਪ ਹੀ ਆਪਣੇ ਖਾਸ ਰੂਪ ਖਾਲਸੇ ਦੇ ਰੂਪ ਵਿੱਚ ਪ੍ਰਗਟ ਹੋ ਕੇ ਆਪ ਹੀ ਰਾਜ ਦੀ ਅਗਵਾਈ ਕਰਦਾ ਹੈ ਭਾਈ। ਅਸਲ ਵਿੱਚ ਖਾਲਸਾ ਰਾਜ ਗੁਰੂ ਦਾ ਆਪਣਾ ਹੀ ਰਾਜ ਹੈ ਭਾਈ, ਕਿਉਂਕਿ ਪੂਰੇ ਗੁਰੂ ਦਾ ਖਾਲਸਾ ਰਾਜ ਹੀ ਪੂਰੀ ਮਨੁੱਖਤਾ ਦਾ ਭਲਾ ਕਰ ਸਕਦਾ ਹੈ ਭਾਈ। ਤੁਹਾਡੇ ਸਾਰੇ ਦੁੱਖਾਂ ਦਾ ਹੱਲ ਤੇ ਸਾਰੀ ਮਨੁੱਖਤਾ ਦੇ ਪ੍ਰਾਣਾਂ ਦੀ ਪਿਆਸ ਹੀ ਖਾਲਸਾ ਹੋ ਜਾਣਾ ਹੈ ਭਾਈ। ਆਜ਼ਾਦੀ ਖਾਲਸੇ ਦਾ ਸੁਭਾਅ ਹੈ ਤੇ ਇਹੀ ਗੁਰੂ ਰੂਪ ਖਾਲਸਾ ਹੀ ਤੁਹਾਡੇ ਜੀਵਨ ਦੀ ਹਰ ਗੁਲਾਮੀ ਤੇ ਹਰ ਬੰਧਨ ਦਾ ਹੱਲ ਹੈ ਭਾਈ, ਤੇ ਇਹੀ ਤੁਹਾਡੇ ਤੇ ਪੂਰੀ ਮਨੁੱਖਤਾ ਦੇ ਜੀਵਨ ਦਾ ਅੰਤਮ ਸੱਚ ਹੈ ਭਾਈ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਦਾ ਖਾਸ ਰੂਪ ਹੋ ਜਾਣਾ ਹੀ ਤੁਹਾਡੀ ਫਤਿਹ ਦੀ ਪਹਿਲੀ ਤੇ ਆਖਰੀ ਸ਼ਰਤ ਹੈ ਭਾਈ। ਤੁਹਾਡੀ ਜਾਨ, ਮਾਲ, ਜੀਵਨ ਤੇ ਹੱਕਾਂ ਦੀ ਇਸ ਸੰਸਾਰ ਵਿੱਚ ਅਗਰ ਕੋਈ ਰਾਖੀ ਕਰ ਸਕਦਾ ਹੈ ਤਾਂ ਉਹ ਸਿਰਫ ਖਾਲਸਾ ਹੀ ਕਰ ਸਕਦਾ ਹੈ ਭਾਈ। ਫੈਸਲਾ ਤੁਸੀਂ ਆਪ ਕਰਨਾ ਹੈ, ਆਜ਼ਾਦੀ ਜਾਂ ਗੁਲਾਮੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਡੀਪ ਗੱਲ ਉਹਨਾਂ ਨੇ ਕੀਤੀ ਹੈ। ਫਿਰ मोहम्मद जावेद उन्होंने किया इंडिया लातों के भूत हैं, बातों से नहीं मानेंगे। ਤੁਸੀਂ ਬਿਲਕੁਲ ਠੀਕ ਫਰਮਾਇਆ ਜਾਵੇਦ ਸਾਹਿਬ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreporter.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV ਰਿਪੋਰਟ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।